ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਨਾਮਜ਼ਦ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਬ੍ਰੇਕ ਮਾਮਲੇ 'ਚ ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਨੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨੂੰ ਅੰਡਰਗੋਨ ਕਰ ਦਿੱਤਾ ਹੈ, ਜਿਸ ਦੇ 3 ਸਾਲ ਪਹਿਲਾਂ ਹੀ ਜੇਲ੍ਹ 'ਚ ਭੁਗਤ ਚੁੱਕੇ ਨੇ। ਇਹ ਫੈਸਲਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਡਾਕਟਰ ਅਮਨਿੰਦਰ ਸਿੰਘ ਦੀ ਅਦਾਲਤ ਨੇ ਸੁਣਾਇਆ ਹੈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਕੇਸ ਦੀ ਸੁਣਵਾਈ ਦੌਰਾਨ ਜਗਤਾਰ ਸਿੰਘ ਤਾਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਤਾਰਾ ਨੇ ਜੇਲ੍ਹ ਬ੍ਰੇਕ ਮਾਮਲੇ 'ਚ ਆਪਣਾ ਦੋਸ਼ ਕਬੂਲਦੇ ਹੋਏ ਲਿਖਤੀ ਤੌਰ ਤੇ ਦਿੱਤਾ। ਅਦਾਲਤ ਨੇ ਜਗਤਾਰ ਸਿੰਘ ਤਾਰਾ ਦੇ ਕਬੂਲਨਾਮੇ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੱਤਾ ਤੇ 3 ਸਾਲ ਦੀ ਸਜ਼ਾ ਸੁਣਾਈ ਗਈ। ਸਾਲ 2015 ਤੋਂ ਉਹ ਜੇਲ੍ਹ 'ਚ ਬੰਦ ਹੋਣ ਕਰਕੇ ਉਸ ਦੀ ਸਜ਼ਾ ਨੂੰ ਅੰਡਰਗੋਨ ਕਰਾਰ ਦਿੱਤਾ ਗਿਆ। ਜਗਤਾਰ ਸਿੰਘ ਤਾਰਾ ਅਜੇ ਜੇਲ੍ਹ 'ਚ ਬੰਦ ਰਹੇਗਾ। ਉਸ ਖਿਲਾਫ ਹਾਲੇ ਵੀ ਕਈ ਮਾਮਲੇ ਵਿਚਾਰਾਧੀਨ ਨੇ। ਦੱਸਣਯੋਗ ਹੈ ਕਿ 21 ਜਨਵਰੀ 2004 ਨੂੰ ਕੁਝ ਮੁਲਜ਼ਮ ਬੁੜੈਲ ਜੇਲ੍ਹ ਦੀ ਬ੍ਰੇਕ ਨੰਬਰ 7 'ਚ ਬਾਥਰੂਮ ਸੀਟ ਨੂੰ ਉਖਾੜ ਕੇ 94 ਫੁੱਟ ਲੰਬੀ ਸੁਰੰਗ ਖੋਦ ਕੇ ਫਰਾਰ ਹੋ ਗਏ ਸਨ। 21 जनवरी 2004 ਦੀ ਇੰਟਰਵੀਨਿੰਗ ਰਾਈਟ ਨੂੰ ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਪਿਓਰਾ, ਇੱਕ ਕੁੱਕ ਸੀ ਇਹਨਾਂ ਦੇ ਨਾਲ ਦੇਵੀ ਲਾਲ, ਇਹ ਜੇਲ੍ਹ ਦੇ ਵਿੱਚ 94 ਫੁੱਟ ਜਿਹੜੀ ਲੰਬੀ ਸੁਰੰਗ ਪੁੱਟ ਕੇ ਟਨਲ ਪੁੱਟ ਕੇ ਐਸਕੇਪ ਕਰ ਗਏ ਸੀ। ਉਹਦੇ ਵਿੱਚ ਕੀ ਸੀ ਵੀ ਇਹਨਾਂ ਨੇ ਜਗਤਾਰ ਸਿੰਘ ਹਵਾਰੇ ਨੂੰ, ਪਰਮਜੀਤ ਸਿੰਘ ਪਿਓਰੇ ਨੂੰ ਪਹਿਲੇ ਅਰੈਸਟ ਕਰ ਲਿਆ ਸੀ, ਸੋ ਉਹ ਟ੍ਰਾਇਲ ਪਹਿਲੇ ਕਨਕਲੂਡ ਹੋ ਗਿਆ। ਭਾਈ ਜਗਤਾਰ ਸਿੰਘ ਤਾਰੇ ਨੂੰ ਜਿਹੜਾ ਇੰਟਰਪੋਲ ਨੇ ਅਰੈਸਟ ਕੀਤਾ ਹੈ 5 ਜਨਵਰੀ 2015 ਨੂੰ ਥਾਈਲੈਂਡ ਤੋਂ, ਸੋ ਇਹ ਟ੍ਰਾਇਲ ਇਹਨਾਂ ਨੇ ਹੁਣ ਸ਼ੁਰੂ ਕੀਤਾ ਕੋਰਟ ਨੇ। ਉਹਦੇ ਵਿੱਚ ਇਹ ਸੀ ਕਿ ਕਾਫੀ ਲੰਬਾ ਸਮਾਂ ਹੋ ਗਿਆ ਸੀ, ਸੋ ਅਸੀਂ ਅੱਜ ਕੋਰਟ ਨੂੰ ਆਪਣੀ ਕਨਫੈਸ਼ਨ ਕਰਕੇ ਅਸੀਂ ਦੱਸ ਦਿੱਤਾ ਵੀ ਭਾਈ ਜਗਤਾਰ ਸਿੰਘ ਤਾਰੇ ਦੀ ਰਿਟਨ ਕਨਫੈਸ਼ਨ ਹੈਗੀ ਹੈ। ਉਹਨੇ ਦੱਸਿਆ ਕਿ ਮੈਂ ਇੱਥੋਂ ਜੇਲ੍ਹ 'ਚੋਂ ਭੱਜ ਕੇ ਗਿਆ, ਐਸਕੇਪ ਕਰਕੇ ਗਿਆ, ਔਰ ਭੱਜਣ ਦਾ ਕਾਰਨ ਉਹਨੇ ਦੱਸਿਆ ਕਿ ਕਿਉਂਕਿ ਜਿਹੜਾ ਇੰਡੀਅਨ ਸਿਸਟਮ ਹੈਗਾ ਇਹਨੇ ਸਿੱਖਾਂ ਨੂੰ ਟਿਲ ਡੇਟ ਕੋਈ ਜਸਟਿਸ ਨਹੀਂ ਦਿੱਤਾ, ਕੋਈ ਨਿਆਂ ਨਹੀਂ ਦਿੱਤਾ ਹੈਗਾ, ਨਾ ਤੇ 84 ਦੇ ਵਿਕਟਮਸ ਦਾ ਕੋਈ ਰਾਈਟ ਹੈਗਾ, ਨਾ ਫੇਕ ਕਿਲਿੰਗਸ ਇਹਨਾਂ ਨੇ ਕੁਝ ਕੀਤਾ ਹੈ। ਸੋ ਸਾਨੂੰ ਇੰਡੀਅਨ ਜੁਡੀਸ਼ੀਅਲ ਸਿਸਟਮ ਤੇ ਯਕੀਨ ਨਹੀਂ ਹੈਗਾ, ਔਰ ਮੈਂ ਤਾਂ ਭੱਜਿਆ ਕਿ ਬਾਹਰ ਜਾ ਕੇ ਕੌਮ ਦੀ ਪੰਥ ਦੀ ਲੜਾਈ ਲੜ ਸਕਾਂ, ਇਸ ਕਰਕੇ ਮੈਂ ਐਸਕੇਪ ਕੀਤਾ। ਸੋ ਕੋਰਟ ਨੇ ਅੱਜ ਦੇਖਿਆ ਹੈ, ਕੋਰਟ ਦੀ ਆਬਜ਼ਰਵੇਸ਼ਨ ਹੈ, ਕਿਉਂਕਿ ਜਿਹੜੀ FIR ਸੀ ਉਹ ਬੜੇ ਸੀਰੀਅਸ ਸੈਕਸ਼ਨਸ ਦੇ ਵਿੱਚ ਲੌਸ ਸੀ। ਜਦੋਂ FIR ਦਰਜ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਸੈਡੀਸ਼ਨ ਦੇ ਚਾਰਜਸ ਇੱਕ 121, 120A ਕਈ ਹੋਰ ਸੈਕਸ਼ਨਸ ਲਾਏ ਹੋਏ ਸੀ, ਪਰ ਕੋਰਟ ਨੇ ਜਿਹੜੇ ਚਾਰਜ ਫਰੇਮ ਕੀਤੇ ਨੇ ਉਹ ਇਕੱਲੇ 224 ਤੇ 120 ਵਿੱਚ ਕੀਤੇ। ਸੋ ਕੋਰਟ ਦੀ ਆਬਜ਼ਰਵੇਸ਼ਨ ਹੈ ਕਿ ਇਹ 'ਚ ਮੈਕਸਿਮਮ ਜਿਹੜੀ ਸੈਂਟੈਂਸ ਹੈਗੀ ਹੈ 2 ਸਾਲ ਹੈਗੀ ਹੈ, ਜਿਹੜੀ ਕਿ ਆਲਰੇਡੀ ਕੰਪਲੀਟ ਕਰ ਚੁੱਕੀ ਹੈ। ਸੋ ਅੰਡਰਗੋਨ ਕਰਕੇ ਜਿਹੜਾ ਅਜੇ ਕੇਸ ਖਤਮ ਕਰ ਦਿੱਤਾ ਗਿਆ ਹੈ।